ਕਿਵੇਂ ਭਾਰਤੀ ਏਜੰਸੀਆਂ ਨੇ ਜਿਹੜਾ ਉਹ ਸਟ੍ਰਾਈਕ ਕੀਤਾ, ਕਿਵੇਂ ਅੱਜ ਜਿਹੜੇ ਸਾਡੇ 10 ਵੀਰ ਨੇ ਗੁਰਸਿੱਖੀ ਦੇ ਕੌਮੀ ਆਜ਼ਾਦੀ ਦੇ ਪਤੰਗੇ ਬਣ ਕੇ ਜਿਹੜੇ ਇਸ ਪਾਸੇ ਤੁਰੇ, ਉਹ ਪੰਜਾਬ ਦੀ ਧਰਤੀ ਤੋਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਕਿਸ ਹਾਲਤ 'ਚ ਨੇ। ਬਿਲਕੁਲ ਤੀਸਰਾ ਹਫਤਾ ਚੱਲ ਰਿਹਾ, ਸ਼ੁਰੂ ਹੋ ਗਿਆ ਆਲਰੇਡੀ, ਜਿਹਦੇ 'ਚ ਕਿ ਉਹ ਭੁੱਖ ਹੜਤਾਲ 'ਤੇ ਨੇ। ਭਾਈ ਅੰਮ੍ਰਿਤਪਾਲ ਸਿੰਘ ਪਿਛਲੇ 2 ਦਿਨਾਂ ਤੋਂ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ, ਸੋ ਉਹ ਆਪਣੀ ਥਾਂ ਦੇ ਉੱਤੇ ਕਿਸ ਹਾਲਤ 'ਚ ਨੇ। ਇੱਧਰ ਹੈਰੀਟੇਜ ਸਟਰੀਟ ਦੇ ਅੰਮ੍ਰਿਤਸਰ 'ਚ ਉਹਨਾਂ ਦੇ ਪਰਿਵਾਰ, ਉਹਨਾਂ ਦੀ ਮਾਤਾ ਔਰ ਦੂਸਰੇ ਜਿਹੜੇ ਆਂਦੇ ਰਿਸ਼ਤੇਦਾਰ, ਉਹਨਾਂ ਦੇ ਵੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ। ਇਹ ਤੁਸੀਂ 5 ਮੈਂਬਰੀ ਕਮੇਟੀ ਜਾਂ ਦੂਸਰਾ ਕਰਨ ਦੀ ਥਾਂ ਡਾਇਰੈਕਟ ਅਕਾਲ ਤਖਤ ਦਾ ਜਥੇਦਾਰ ਕਿਉਂ ਨਹੀਂ ਅਗਵਾਈ ਦਿੰਦਾ? ਤੁਸੀਂ ਓਪਨ ਸੱਦਾ ਦਿਓ ਸੰਗਤ ਨੂੰ ਕਿ ਭਾਈ ਆਓ, ਜਾ ਕੇ ਤੁਸੀਂ ਚੰਡੀਗੜ੍ਹ ਘੇਰੋ। 2 ਪਰੋਂ ਚਲੇ ਗਏ ਸਨ ਤੇ 2 ਪਰਾਰ। ਇਸ ਵਾਰੇ ਪਹਿਲੇ ਲਈ ਗਰਾਊਂਡ ਲਗਭਗ ਤਿਆਰ। ਖੂਨ ਦੀਆਂ ਉਲਟੀਆਂ ਜਿਹੜੇ ਆਏ ਦਿਨ ਏਜੰਟ ਦੇ ਖਿਤਾਬ ਦਿੰਦੇ ਸਨ, ਆਪਣੀ ਵਾਰੀ ਲਾ ਮਗਰ ਬੈਠ ਗਏ। ਹੁਣ ਹੋਰ ਧਿਰ ਅੱਗੇ ਕਰ ਦਿੱਤੀ, ਅਖੇ ਹੁਣ ਮਰਨੋਂ ਕਾਹਤੋਂ ਡਰਦਾ ਹੈ। ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇੱਕ ਦੂਜੇ ਦਾ ਮੂੰਹ ਵੇਖਦੇ ਰਹਿਣ ਨਾਲੋਂ ਵਹੀਰਾਂ ਕੱਤ ਇੱਕ ਮੰਚ ਥੱਲੇ ਇਕੱਠੇ ਹੋ, ਇਸ ਗੱਲ ਦੀ ਆਗਿਆ ਤੇ ਇਸ ਲੋਕਤੰਤਰ ਦਾ ਵਿਧਾਨ ਵੀ ਦਿੰਦਾ ਹੈ। ਵਰਨਾ ਉਹ ਗੱਲ ਨਾ ਹੋਵੇ, ਬਾਜਾਂ ਦੀ ਮੌਤ ਗੰਵਾਰ ਦਾ ਹਾਸਾ ਬਣ ਜਾਏ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੰਦਰੂਨੀ ਸਰੋਤਾਂ ਅਨੁਸਾਰ ਡਿਬਰੂਗੜ੍ਹ ਜੇਲ੍ਹ ਵਿੱਚ ਪਿਛਲੇ ਲਗਭਗ 3 ਹਫ਼ਤੇ ਤੋਂ ਭੁੱਖ ਹੜਤਾਲ ਤੇ ਬੈਠੇ 10 ਸਿੰਘਾਂ ਦੀ ਹਾਲਤ ਜਿਹੜੀ ਹੈ ਖਰਾਬ ਹੋ ਰਹੀ ਹੈ ਔਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਛਲੇ 2-3 ਦਿਨ ਤੋਂ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ। ਸੋ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਤੱਕ ਨਹੀਂ ਰਿੰਗ ਰਹੀ, ਪਰ ਅਫਸੋਸ ਸਿੱਖ ਕੌਮ ਦੇ ਐਕਟਿਵਿਸਟ ਦਾ ਇੱਕ ਹਿੱਸਾ ਜਿਹੜਾ ਹੈ ਇੱਕ ਦੂਜੇ ਨੂੰ ਤਾਣੇ ਮੇਣੇ ਦੇਣ ਤੇ ਲੱਗਾ ਹੋਇਆ ਹੈ ਔਰ ਸਿੱਖ ਕੌਮ ਨੂੰ ਇਸ ਵੇਲੇ ਇਕਜੁੱਟ ਹੋ ਕੇ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਤਾ ਨਹੀਂ ਇਹ ਸਾਡੀ ਉਸ ਧਰਤੀ ਦੇ ਜਾਇਆਂ ਦਾ ਸੁਭਾਅ ਬਣ ਗਿਆ ਵੀ ਅਸੀਂ ਜਿਉਂਦਿਆਂ ਨੂੰ ਰੋਲਦੇ ਵੀ ਹੈ, ਉਹਨਾਂ ਦੀ ਕਿਰਦਾਰਕੁਸ਼ੀ ਵੀ ਕਰਦੇ ਹਾਂ, ਕਰੈਕਟਰ ਅਸੈਸੀਨੇਸ਼ਨ, ਔਰ ਜਦੋਂ ਕੋਈ ਤੁਰ ਜਾਂਦਾ ਹੈ ਫਿਰ ਅਸੀਂ ਜਿਹੜਾ ਉਸ ਦੇ ਗੁਣ ਵੀ ਗਾਉਂਦੇ ਹਾਂ। ਅਤੇ ਫਿਰ ਅਸੀਂ ਜਿਵੇਂ ਸਰ ਕਪੂਰ ਸਿੰਘ ਕਿਸੇ ਹੋਰ ਅੰਦਾਜ਼ ਕਹਿੰਦੇ ਹੁੰਦੇ ਸੀ ਕਿ ਵੀ ਜਿਹੜਾ ਸਾਹਮਣੇ ਹੈ ਉਹਨੂੰ ਅਸੀਂ ਰੋਲ ਰਹੇ ਹੁੰਦੇ ਹਾਂ, ਉਹਦੀ ਗੱਲ ਨਹੀਂ ਮੰਨ ਰਹੇ ਹੁੰਦੇ, ਅਤੇ ਨਾਲ ਫਿਰ ਇਹ ਕਹਿ ਰਹੇ ਹੁੰਦੇ ਆ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਕਿ ਵੀ ਤੁਸੀਂ ਜਿਹੜਾ ਤੁਹਾਨੂੰ ਅਗਵਾਈ ਦੇਣ ਵਾਲਾ ਹੈ ਜਾਂ ਜਿਹੜਾ ਤੁਹਾਡੇ ਲਈ ਕੁਛ ਕਰਨ ਦੀ ਸਮਰੱਥਾ ਰੱਖਦਾ ਹੈ, ਉਹਨੂੰ ਤੁਸੀਂ ਜਿਹੜਾ ਹੈ ਉਹਦੇ ਜਿਉਂਦੇ ਜੀ ਉਸ ਦੀ ਜਿਹੜੀ ਹੈ ਉਹਦੇ ਤੱਪੜ ਰੋਲ ਦਿੰਦੇ ਹੋ ਜੀ। ਫਿਰ ਬਾਅਦ ਦੇ ਵਿੱਚ ਤੁਸੀਂ ਫਿਰ ਕਹੀ ਜਾਓ ਜੀ ਵੀ ਜੇ ਉੱਥੇ ਸਰਕਾਰ ਹੁੰਦੀ, ਸਰਦਾਰ ਹੁੰਦਾ ਤੇ ਫੌਜਾਂ ਜਿੱਤ ਕੇ ਨਾ ਅੰਤ ਨੂੰ ਹਾਰਦੀਆਂ, ਉਹ ਤੁਸੀਂ ਸ਼ਾਹ ਮੁਹੰਮਦ ਵਿੱਚ ਲਿਆ ਕੇ ਉਹਨੇ ਕੇ ਨਾਲ ਖੁਸ਼ ਹੁੰਦੇ ਰਹੋ। ਅਸੀਂ ਦੇਖ ਰਹੇ ਹਾਂ ਅੱਖਾਂ ਦੇ ਸਾਹਮਣੇ, ਔਰ ਮੇਰੇ ਲਈ ਇਹ ਜਦੋਂ ਮੈਂ ਇਸ ਕਿਸਮ ਦਾ ਕੋਈ ਸੈਗਮੈਂਟ ਕਰਦਾ ਹਾਂ, ਬੜੀ ਪੀੜਾ ਦੇ ਨਾਲ ਕਰਦਾ, ਦਰਦ ਦੇ ਨਾਲ ਕਰਦਾ, ਪੀੜ ਹੁੰਦੀ ਹੈ ਬਿਲਕੁਲ। ਕਿਉਂਕਿ ਜਦੋਂ ਤੁਹਾਡਾ ਦੁਸ਼ਮਣ ਉਸ ਦੀ ਕੋਈ ਸ਼ੇਡ ਹੋਏ, ਤੁਸੀਂ ਕੁੱਲ ਮਿਲਾ ਕੇ ਦੇਖੋ, ਇਹ ਤਾਂ ਹਿੰਦੂ ਤੋਂ ਵੀ ਖੁੱਲ੍ਹ ਕੇ ਹੀ ਇਹਨਾਂ ਨੇ ਤਾਂ ਆਪਣਾ ਹਿੰਦੁਸਤਾਨ ਦਾ ਔਰ ਹਿੰਦੂਤਵਾ ਔਰ ਹਿੰਦੂ ਰਾਸ਼ਟਰ ਦਾ ਏਜੰਡਾ ਕਲੀਅਰ ਕੀਤਾ ਹੋਇਆ। ਅਸੀਂ ਤਾਂ ਜਿਨ੍ਹਾਂ ਨੇ ਸੈਕੂਲਰਿਜ਼ਮ ਦਾ ਲਬਾਦਾ ਸੀ, ਸੋ ਕਾਲਡ ਇੰਡੀਅਨ ਕਨਸਟੀਟਿਊਸ਼ਨ ਸੈਕੂਲਰ, ਉਹਦੇ ਥੱਲੇ ਸਾਡੇ ਖਿਲਾਫ 4 ਦਹਾਕੇ ਪਹਿਲਾਂ ਜਿਹੜੀ ਹੈ ਉਹ ਟੋਟਲ ਵਾਰ ਵਿੱਢੀ ਗਈ। ਅਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ 'ਚੋਂ ਗੁਜ਼ਰ ਰਹੇ ਹਾਂ ਔਰ ਮੌਜੂਦਾ ਹਾਕਮਾਂ ਨੇ ਤਾਂ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਦੁਨੀਆ ਭਰ ਦੇ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ ਹੋਇਆ। ਜਿਹੜਾ ਵੀ ਕੋਈ ਸਿੱਖੀ ਦੀ ਗੱਲ ਕਰਨ ਵਾਲਾ ਹੈ, ਪੰਥ ਦੀ ਗੱਲ ਕਰਨ ਵਾਲਾ ਹੈ, ਔਰ ਜੇ ਉਸ ਧਰਤੀ ਦੇ ਉੱਤੇ ਅਸੀਂ ਦੇਖੀਏ ਤੇ ਕਿਵੇਂ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਜਿਹੜੇ ਨਵੇਂ ਜਨਰੇਸ਼ਨ ਦੇ ਥੋੜ੍ਹੇ ਬਹੁਤ ਆਈਕਨ ਬਣ ਕੇ ਉੱਭਰੇ, ਉਹਨਾਂ ਦੇ ਵਿੱਚ ਜਿਹੜਾ ਦੀਪ ਸਿੱਧੂ ਜਾਂ ਉਸ ਤੋਂ ਬਾਅਦ ਭਾਵੇਂ ਅਜੇ ਉਹਦੀ ਟ੍ਰੇਨਿੰਗ ਗਰੂਮਿੰਗ ਹੀ ਹੋ ਰਹੀ ਸੀ ਸਿੱਧੂ ਮੂਸੇਵਾਲਾ ਦੀ, ਕਿਵੇਂ ਉਹਨਾਂ ਨੂੰ ਐਲੀਮੀਨੇਟ ਕੀਤਾ। ਮੂਸੇਵਾਲਾ ਦੇ ਮਾਮਲੇ 'ਚ ਤੁਸੀਂ ਦੇਖੋ ਕਿੰਨਾ ਹਾਈ ਪ੍ਰੋਫਾਈਲ ਕੇਸ ਹੈ, ਨਾ ਕੋਈ ਫੜਿਆ ਜਾਂਦਾ ਹੈ, ਨਾ ਕੋਈ ਟਰਾਇਲ ਹੈ,
ਨਾ ਕੋਈ ਦੂਸਰਾ ਹੈ, ਔਰ ਸਾਰੇ ਸਬੂਤ ਸਾਹਮਣੇ ਹੁੰਦੇ ਆ ਵੀ। ਔਰ ਜਦੋਂ ਕੈਨੇਡਾ ਵਾਲੇ ਕਹਿੰਦੇ ਨੇ ਵੀ ਤੁਹਾਡੀਆਂ ਏਜੰਸੀਆਂ ਨੇ ਤੁਸੀਂ ਮਾਰਿਆ ਹਰਦੀਪ ਨਿੱਜਰ ਨੂੰ, ਕਹਿੰਦੇ ਸਬੂਤ ਦਿਖਾਓ। ਉੱਥੇ ਜਿੱਥੇ ਸਬੂਤ ਨੇ ਉੱਥੇ ਉਹਨਾਂ ਦੀਆਂ ਅਦਾਲਤਾਂ ਔਰ ਦੂਜਿਆਂ ਦੇ ਕੋਲ ਜਿਹੜਾ ਉਹ ਕਿਵੇਂ ਬਿਹੇਵ ਕਰਦੀਆਂ ਨੇ। ਸੋ ਇਹਨਾਂ ਹਾਲਾਤਾਂ 'ਚ ਇਹ ਠੀਕ ਹੈ ਜਿਹੜਾ ਬੰਦਾ ਕੰਮ ਕਰਦਾ ਹੈ, ਕਈ ਵਾਰ ਤੁਹਾਡਾ ਆਲਾ ਦੁਆਲਾ ਕੀ ਹੈ, ਤੁਸੀਂ ਉਹਦਾ ਪ੍ਰਭਾਵ ਕਬੂਲਦੇ ਹੋ। ਕਈ ਵਾਰ ਕੁਝ ਚੀਜ਼ਾਂ ਮੇ ਵੀ ਉਵੇਂ ਨਹੀਂ ਹੁੰਦੀਆਂ ਜਿਵੇਂ ਅਸੀਂ ਵੀ ਚਾਹੁੰਦੇ ਹਾਂ, ਲੇਕਿਨ ਇਹਦੇ ਬਾਵਜੂਦ ਜਦੋਂ ਦੁਸ਼ਮਣ ਦੀ ਹਰ ਸ਼ੇਡ, ਉਹ ਕਾਂਗਰਸੀ, ਉਹ ਕਾਮਰੇਡ, ਉਹ ਬਲੀਵਰ, ਉਹ ਨੌਨ ਬਲੀਵਰ, ਉਹ ਜਦੋਂ ਸਿੱਖਾਂ ਦੀ ਆਜ਼ਾਦੀ ਦਾ ਮੁੱਦਾ ਤਾਂ ਦੂਰ ਦੀ ਗੱਲ, ਜਦੋਂ ਸਿੱਖ ਇਸ਼ੂ ਹੀ ਕੋਈ ਆਏਗਾ ਪੰਜਾਬ ਦਾ, ਉਹਦੇ ਵਿਚਲਾ ਫਿਰਕੂ ਹਿੰਦੂ ਜਿਹੜਾ ਉਹ ਬਾਹਰ ਆ ਜਾਂਦਾ। ਪਰ ਅਫਸੋਸ ਇਸ ਗੱਲ ਦਾ ਹੈ ਵੀ ਸਾਡੇ 'ਚ ਇੱਕ ਵੱਡਾ ਤਬਕਾ ਅੱਜ ਵੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਨੂੰ ਦੇਖਣ ਤੋਂ ਬਾਅਦ ਵੀ ਅੱਧਿਓਂ ਜ਼ਿਆਦਾ ਤਾਂ ਸੈਕੂਲਰਿਜ਼ਮ ਦਾ ਜਿਹੜਾ ਉਹ ਢਿਡੋਰਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਜੇ ਖਾਲਿਸਤਾਨ ਦੀ ਗੱਲ ਕਰੋ, ਕਹਿੰਦੇ ਜੀ ਦੱਸੋ ਖਾਲਿਸਤਾਨ 'ਚ ਹਿੰਦੂਆਂ ਦੇ ਨਾਲ ਕੀ ਸਲੂਕ ਹੋਏਗਾ। ਉਹ ਪਹਿਲਾਂ ਹੀ ਮਾਮੇ ਬਣੇ ਹੋਏ ਨੇ ਕਿ ਵੀ ਤੁਹਾਨੂੰ ਆਪਣਾ ਜਿਹੜਾ ਉਹ ਨਜ਼ਰ ਨਹੀਂ ਆ। ਇੱਕ ਉਹ ਕਲਾਸ ਹੈ ਜਿਨ੍ਹਾਂ ਨੂੰ ਹਰ ਚੀਜ਼ 'ਚੋਂ ਜਿਨ੍ਹਾਂ ਨੇ ਨੈਗੇਟ ਕਰਨਾ ਹੈ, ਉਹਨਾਂ ਨੂੰ ਜਿਹੜਾ ਆਵਾਜ਼ ਚੁੱਕਣ ਵਾਲੇ ਨੇ ਉਹਨਾਂ ਨੂੰ ਅਨਪੜ੍ਹ ਨਜ਼ਰ ਆਉਣਗੇ, ਜਾਂ ਕਹਿਣਗੇ ਜੀ ਇਹ ਦੁਕਾਨਾਂ ਖੋਲ੍ਹੀਆਂ ਹੋਈਆਂ, ਜਾਂ ਕਹਿਣਗੇ ਜੀ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ, ਤੇ ਹੋਰ ਕੁਛ ਨਾ ਰਹਿ ਜਾ ਕਹਿੰਦੇ ਜੀ ਉੱਥੇ ਰੌਲਾ ਕਿਉਂ, ਇੱਥੇ ਆਓ। ਤੇ ਜਿਹੜੇ ਉੱਥੇ ਗਏ ਉਹਨਾਂ ਦੇ ਨਾਲ ਕੀ ਸਲੂਕ ਹੁੰਦਾ ਹੈ, ਕੀ ਹੋਇਆ। ਭਾਈ ਅੰਮ੍ਰਿਤਪਾਲ ਸਿੰਘ ਆਪਣੀ ਜ਼ਿੰਦਗੀ ਛੱਡ ਕੇ 18 ਸਾਲ ਦੀ ਉਮਰ 'ਚੋਂ ਦੁਬਈ ਗਿਆ, 28 ਸਾਲ ਦੇ ਵਾਪਸ ਮੁੜਦਾ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਥੱਲੇ ਉਹਨੇ ਆਪਣੇ ਅੰਦਾਜ਼ ਜਾਂ ਜੋ ਵੀ ਉਹਨਾਂ ਦਾ ਕਲੋਜ਼ ਦਾਇਰਾਕਾਰ ਸੀ, ਉਹਨਾਂ ਨੇ ਮਿੱਥਿਆ, ਦੇਖਿਆ ਵੀ ਦੁਸ਼ਮਣ ਕੌਣ ਹੈ, ਕੀ ਹੈ, ਕਿਵੇਂ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਡਰੱਗਸ ਦੇ ਵਿੱਚ ਜਾ ਰਹੀ ਹੈ, ਡਰੱਗ ਡੀ ਐਡਿਕਸ਼ਨ। ਫਿਰ ਜੇ ਤੁਸੀਂ ਡਰੱਗ ਛਡਾ ਵੀ ਦਿਓ, ਜੇ ਤੁਸੀਂ ਉਹਨਾਂ ਨੂੰ ਸਿੱਖੀ ਦੇ ਲੜ ਨਹੀਂ ਲਾਉਂਦੇ, ਅੰਮ੍ਰਿਤ ਛਕ ਕੇ ਉਹ ਕਮਿਟਮੈਂਟ ਨਹੀਂ ਕਰਦੇ, ਉਹ ਵਾਪਸ ਉਹਦੇ 'ਚ ਲੈਪਸ ਹੋ ਜਾਏਗਾ ਉਹਨਾਂ ਦਾ। ਸੋ ਉਸ ਦੇ ਵਿੱਚ ਥੋੜ੍ਹਾ ਐਗਰੈਸਿਵ ਸਟਾਂਸ ਜ਼ਰੂਰ ਸੀ, ਨੌਜਵਾਨੀ ਵੀ ਹੈ। ਔਰ ਹਰ ਜਨਰੇਸ਼ਨ ਦਾ ਜਿਹੜਾ, ਅਸੀਂ ਜੇ ਆਪਣੇ ਪੇਰੈਂਟਸ ਦੀ ਜਨਰੇਸ਼ਨ ਨੂੰ ਦੇਖੀਏ, ਉਹਨਾਂ ਨੂੰ ਵੀ ਹਮੇਸ਼ਾ ਇਹ ਲੱਗਦਾ ਸੀ ਵੀ ਨਿਆਣੇ ਤਾਂ ਸੁਣਦੇ ਹੀ ਨਹੀਂ ਹੈ ਗੱਲ ਕਿਸੇ ਦੀ। ਸਾਨੂੰ ਆਪਣੇ ਬੱਚਿਆਂ ਤੋਂ ਹਮੇਸ਼ਾ ਲੱਗਦਾ ਉਹ ਇਕੱਲਾ ਇੱਕ ਫੀਲਡ 'ਚ ਨਹੀਂ, ਇਹ ਜਨਰੇਸ਼ਨ ਦਾ ਇੱਕ ਤਬਦੀਲੀ ਵੀ ਹੁੰਦੀ ਹੈ ਉਹ ਸਾਰੇ ਦੇ ਵਿੱਚ। ਔਰ ਕਿਵੇਂ ਜਿਸ ਸਥਿਤੀ ਦੇ ਵਿੱਚ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ, ਕਿਵੇਂ ਭਾਰਤੀ ਏਜੰਸੀਆਂ ਨੇ ਜਿਹੜਾ ਉਹ ਸਟ੍ਰਾਈਕ ਕੀਤਾ, ਕਿਵੇਂ ਅੱਜ ਜਿਹੜੇ ਸਾਡੇ 10 ਵੀਰ ਨੇ ਗੁਰਸਿੱਖੀ ਦੇ, ਕੌਮੀ ਆਜ਼ਾਦੀ ਦੇ ਪਤੰਗੇ ਬਣ ਕੇ ਜਿਹੜੇ ਇਸ ਪਾਸੇ ਤੁਰੇ, ਉਹ ਪੰਜਾਬ ਦੀ ਧਰਤੀ ਤੋਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਕਿਸ ਹਾਲਤ 'ਚ ਨੇ। ਤੀਸਰਾ ਹਫਤਾ ਚੱਲ ਰਿਹਾ, ਸ਼ੁਰੂ ਹੋ ਗਿਆ ਆਲਰੇਡੀ, ਜਿਹਦੇ 'ਚ ਕਿ ਉਹ ਭੁੱਖ ਹੜਤਾਲ 'ਤੇ ਨੇ। 2-3 ਦੀ ਹਾਲਤ ਅਸੀਂ ਪਹਿਲਾਂ ਬਿਆਨੀ ਸੀ ਕਿ ਭਾਈ ਈਵਨ ਇਸ ਹੱਦ ਤੱਕ ਕਿ ਐਪੀਲੈਪਸੀ, ਮਿਰਗੀ ਦੇ ਦੌਰੇ, ਉਹ ਵੀ ਬ੍ਰੇਨ ਨੂੰ ਜਦੋਂ ਫੂਡ ਨਹੀਂ ਮਿਲਦਾ ਜਾਂ ਉਹ ਪ੍ਰੋਪਰ ਨਹੀਂ ਹੈ, ਉਸ ਦਾ ਸਰਕੂਲੇਸ਼ਨ ਨਹੀਂ ਹੁੰਦੀ, ਤਾਂ ਇਵੇਂ ਹੀ ਹੁੰਦਾ, ਉਹ ਫਿੱਟ ਹੁੰਦੇ ਨੇ ਉਸ ਦੇ ਐਪੀਲੈਪਸੀ ਦੇ। ਔਰ ਇਸੇ ਤਰ੍ਹਾਂ ਈਵਨ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਇਹ ਹਾਲਾਂ ਪਿਛਲੇ ਦਿਨਾਂ 'ਚ ਹੀ ਭਾਈ ਰਾਮ ਸਿੰਘ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਇੱਕ ਫੈਕਸ਼ਨ ਦੇ, ਕਿਉਂਕਿ ਉਹਨਾਂ ਦੇ ਵੀ ਆਪਣੇ ਜਿਹੜੇ ਨੇ ਉਹ ਕਈ ਹੈਡ 3 ਜਾਂ 4 ਹਿੱਸਿਆਂ 'ਚ ਹੈ। ਇੱਕ ਮੋਹਨ ਸਿੰਘ ਪਿੰਡਰ ਵਾਲਿਆਂ ਦੀ ਹੈ ਜਿਹੜੇ ਉੱਥੇ ਭਿੰਡਰ ਕਲਾਂ 'ਚ ਨੇ, ਇੱਕ ਹਰਨਾਮ ਸਿੰਘ ਧੁੰਮਾ ਨੇ, ਇੱਕ ਬਾਬਾ ਰਾਮ ਸਿੰਘ ਨੇ, ਮੇਨਲੀ ਤਾਂ ਇਹੀ ਨੇ ਫੈਕਸ਼ਨ। ਉਹ ਮਿਲ ਕੇ ਵੀ ਆਏ ਨੇ, ਉਹਨਾਂ ਨੇ ਵੀ ਕਿਹਾ ਵੀ ਹਾਲਤ ਤਾਂ ਠੀਕ ਨਹੀਂ ਹੈ ਭਾਵੇਂ, ਪਰ ਚੜ੍ਹਦੀ ਕਲਾ 'ਚ ਨੇ। ਪਰ ਜਿਹੜੀ ਖਬਰ ਅੱਜ ਗਸ਼ਤ ਕਰ ਰਹੀ ਹੈ ਔਰ ਉਹਦਾ ਸੋਰਸ ਵੀ ਉਹਨਾਂ ਦੇ ਵਕੀਲ ਰਾਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪਿਛਲੇ 2 ਦਿਨਾਂ ਤੋਂ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ। ਸੋ ਉਹ ਆਪਣੀ ਥਾਂ ਦੇ ਉੱਤੇ ਕਿਸ ਹਾਲਤ 'ਚ ਨੇ। ਇੱਧਰ ਹੈਰੀਟੇਜ ਸਟਰੀਟ ਦੇ ਅੰਮ੍ਰਿਤਸਰ 'ਚ ਉਹਨਾਂ ਦੇ ਪਰਿਵਾਰ, ਉਹਨਾਂ ਦੀ ਮਾਤਾ ਔਰ ਦੂਸਰੇ ਜਿਹੜੇ ਅੰਦਰ ਰਿਸ਼ਤੇਦਾਰ, ਉਹਨਾਂ ਦੇ ਵੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ। ਔਰ ਇਸ ਸਾਰੀ ਅਨਸਰਟਨ 'ਚ ਇੱਕ ਪਾਸੇ ਤਾਂ ਅਕਾਲੀ ਦਲ ਦੇ ਵਿੱਚ ਜਾਂ ਜਿਹੜੀ ਪੰਥਕ ਧਿਰ ਸ਼੍ਰੋਮਣੀ, ਉਹਨਾਂ 'ਚ ਵੀ ਵਿਲ ਲੈਕਿੰਗ ਹੈ। ਹਾਲਾਂਕਿ ਇਹ ਕਿਹਾ ਸੀ, ਔਰ ਇਹ ਗੱਲ ਇਵਨ ਮੈਂ ਨਹੀਂ ਕਹੀ, ਕਰਨੈਲ ਸਿੰਘ ਪੰਜੋਲੀ ਜਿਹੜੇ ਖੁਦ ਐਗਜ਼ੈਕਟਿਵ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਰਹੇ, ਹੁਣ ਵੀ ਸ਼ਾਇਦ ਸਿਟਿੰਗ ਮੈਂਬਰ ਨੇ ਸ਼੍ਰੋਮਣੀ ਕਮੇਟੀ ਦਾ, ਉਹਨਾਂ ਨੇ ਕਿਹਾ ਸੀ ਕਿ ਵੀ ਇਹ ਤੁਸੀਂ 5 ਮੈਂਬਰੀ ਕਮੇਟੀ ਜਾਂ ਦੂਸਰਾ ਕਰਨ ਦੀ ਥਾਂ ਡਾਇਰੈਕਟ ਅਕਾਲ ਤਖਤ ਦਾ ਜਥੇਦਾਰ ਕਿਉਂ ਨਹੀਂ ਅਗਵਾਈ ਦਿੰਦਾ, ਤੁਸੀਂ ਓਪਨ ਸੱਦਾ ਦਿਓ ਸੰਗਤ ਨੂੰ ਕਿ ਭਾਈ ਆਓ, ਜਾ ਕੇ ਤੁਸੀਂ ਚੰਡੀਗੜ੍ਹ ਘੇਰੋ, ਇਸ ਗੱਲ ਨੂੰ ਅੱਗੇ ਤੋਰੋ ਗੱਲ। ਔਰ ਇਹ ਗੱਲ ਕੱਲੀ ਇੱਥੋਂ ਤੱਕ ਨਹੀਂ ਹੈ। ਇਸ ਵੇਲੇ ਜਦੋਂ ਏਜੰਸੀਆਂ ਦੇ ਨਾਲ ਤੁਹਾਡਾ ਇਹ ਟਿਟ ਫॉर ਟੈਟ ਚੱਲ ਰਿਹਾ, ਉਹ ਦੇਖ ਰਹੇ ਨੇ ਤੁਹਾਨੂੰ। ਉਹਨਾਂ ਨੇ ਇੱਕ ਪਾਸੇ ਕੌਮੀ ਇਨਸਾਫ ਮੋਰਚਾ ਸਾਲ ਤੋਂ ਜ਼ਿਆਦਾ, ਉਹਦੇ 'ਚ ਇੱਕ ਸਟੇਲਮੇਟ ਹੈ। ਕਿਸਾਨ ਮੋਰਚੇ 'ਚ ਵੀ ਅਸੀਂ ਦੇਖਦੇ ਹਾਂ, ਭਾਵੇਂ ਹੁਣ ਮਹਾਂ ਪੰਚਾਇਤ ਦਿੱਲੀ 'ਚ ਹੋਈ ਜਾਂ ਦੂਜੀ, ਪਰ ਜੋ
ਸ਼ੰਭੂ ਔਰ ਖਨੌਰੀ ਬਾਰਡਰ ਤੇ ਜੋ ਸਲੂਕ ਉਹਨਾਂ ਨੇ ਕੀਤਾ, ਜਾਂ ਜਿਵੇਂ ਉਹਨਾਂ ਨੇ ਇੱਕ ਵਾਰੀ ਤਾਂ ਉਹਨਾਂ ਨੇ ਅਪਰ ਹੈਂਡ ਕੀਤਾ ਆਪਣਾ, ਜਿਸ ਕਿਸਮ ਦਾ ਉਹਨਾਂ ਦਾ ਵਰਤਾਰਾ ਸੀ। ਸੋ ਇਸ ਸਾਰੇ ਦੇ ਵਿੱਚ ਅਲਟੀਮੇਟਲੀ ਉਹ ਭਾਵੇਂ ਕਿਸਾਨ ਹੋਣ, ਕੌਮੀ ਇਨਸਾਫ ਮੋਰਚਾ ਹੋਏ, ਇਹ ਤਾਂ ਸਾਡੇ ਹੈ ਹੀ ਆਪਣੇ ਨੇ, ਸਿੱਧੇ ਸਿੱਖੀ ਦੇ ਨਾਂ ਥੱਲੇ ਜਾਂ ਪਾਤਸ਼ਾਹੀ ਦਾਅਵੇ ਦੇ ਨਾਂ ਥੱਲੇ ਇਹ ਸਾਰੀ ਸਟਰਗਲ ਦੀ ਸ਼ੁਰੂਆਤ ਹੁੰਦੀ ਹੈ। ਪਰ ਇੱਕ ਵੱਡਾ ਹਿੱਸਾ ਜਿਹੜਾ ਉਹ ਇਸ ਚੋਂ ਵੀ ਬਾਦਲ ਕੇ ਤਾਂ ਡੀਕ ਰਹੇ ਨੇ ਕਿ ਭਾਈ ਉਹ ਅਮਿਤ ਸ਼ਾਹ ਦੇ ਨਾਲ ਕਦੋਂ ਜੱਫੀ ਪੈਣੀ ਹੈ ਔਰ ਕਦੋਂ ਸਮਝੌਤਾ ਹੋਣਾ ਹੈ, ਕਿਹੜੀਆਂ ਸੀਟਾਂ ਸਾਨੂੰ ਛੱਡਣੀਆਂ ਨੇ ਤੇ ਕਿਹੜੀਆਂ ਨਹੀਂ ਛੱਡਣੀਆਂ। ਸੋ ਬੇਸ਼ੱਕ ਕਾਲ ਉਹਨਾਂ ਨੇ ਸ਼ਾਇਦ 19 ਮਾਰਚ ਦੀ ਦਿੱਤੀ ਹੋਈ ਹੈ ਇਕੱਠ ਦੀ 5 ਮੈਂਬਰੀ ਕਮੇਟੀ ਨੇ, ਹਾਲਾਂ ਉਹਦੇ 'ਚ ਅਜਮੇਰ ਸਿੰਘ, ਡਾਕਟਰ ਉਦੋ ਕੇ ਔਰ ਸਿਆਲਕਾ ਉਹਨਾਂ ਦੇ ਵਕੀਲ ਨੇ ਔਰ ਦੂਸਰੇ 2 ਸ਼੍ਰੋਮਣੀ ਕਮੇਟੀ ਦੇ ਦੂਜੇ ਅਹੁਦੇਦਾਰ ਨੇ। ਲੇਕਿਨ ਜਿਸ ਲੈਵਲ ਦੇ ਉੱਤੇ ਜਿਵੇਂ ਜਥੇਦਾਰ ਦਾ ਫਰਜ਼ ਬਣਦਾ ਇਹਨੂੰ ਕਰਨਾ ਚਾਹੀਦਾ ਸੀ, ਉਹ ਨਹੀਂ ਹੈ। ਹੁਣ ਇਹਨਾਂ ਹਾਲਾਤਾਂ 'ਚ ਸਰਕਾਰ ਤਾਂ ਆਪਣਾ ਉਹਨਾਂ ਦੇ ਤਾਂ ਉਹ ਤਾਂ ਤੁਹਾਡਾ ਜਲੂਸ ਕੱਢ ਹੀ ਰਹੇ ਨੇ, ਉਹ ਦੱਸ ਰਹੇ ਨੇ, ਉਹ ਤੁਹਾਨੂੰ ਟੈਸਟ ਵੀ ਕਰ ਰਹੇ ਨੇ। ਔਰ ਇਸ ਮੁੱਦੇ ਦੇ ਉੱਤੇ ਅੱਜ ਜਿਹੜੀ ਬੜੀ ਹਾਰਟ ਰੈਂਚਿੰਗ ਰਾਈਟ ਅਪ ਮੈਨੂੰ ਲੱਗਾ ਵੀ ਹੈ, 2 ਪੈਰਾਗ੍ਰਾਫ ਹੀ ਨੇ, ਮੈਂ ਸ਼ੇਅਰ ਵੀ ਕਰਦਾ। ਹਰਪ੍ਰੀਤ ਸਿੰਘ ਜਵੰਦਾ, ਇਹ ਬਹੁਤ ਖੂਬਸੂਰਤ ਹਿਊਮਨ ਇੰਟਰਸਟ ਸਟੋਰੀ ਸਿੱਖੀ ਦੇ ਵਿੱਚ ਵੀਵਨ ਹੋਈਆਂ ਔਰ ਖਾਲਿਸਤਾਨੀ ਸਟਰਗਲ ਨਾਲ ਵੀ ਇਹਨਾਂ ਦਾ ਸੰਬੰਧ ਰਿਹਾ ਇਨਸਾਈਡ, ਔਰ ਬੜਾ ਖੂਬਸੂਰਤ ਅੰਦਾਜ਼ ਇਹਨਾਂ ਦਾ ਲਿਖਤ ਦਾ ਹੁੰਦਾ। ਉਹਨਾਂ ਨੇ ਕਿਹਾ ਵੀ 2 ਪਰੋਂ ਚਲੇ ਗਏ ਸਨ ਤੇ 2 ਪਰਾਰ, ਇਹ ਬੀਤੇ 'ਚ ਕਿਵੇਂ ਉਹਨਾਂ ਨੇ ਕਿਲਿੰਗਸ ਕੀਤੀਆਂ। ਇਸ ਵਾਰੇ ਪਹਿਲੇ ਲਈ ਗਰਾਊਂਡ ਲਗਭਗ ਤਿਆਰ, ਖੂਨ ਦੀਆਂ ਉਲਟੀਆਂ, ਜਿਹੜੇ ਆਏ ਦਿਨ ਏਜੰਟ ਦੇ ਖਿਤਾਬ ਦਿੰਦੇ ਸਨ, ਆਪਣੀ ਵਾਰੀ ਲਾ ਮਗਰ ਬੈਠ ਗਏ, ਹੁਣ ਹੋਰ ਤੇ ਰੱਗੇ ਕਰ ਦਿੱਤੀ, ਅਖੇ ਹੁਣ ਮਰਨੋਂ ਕਾਹਤੋਂ ਡਰਤਾ। ਰਸਾਤਲ ਤੋਂ ਵੀ ਨੀਵੇਂ ਪੱਧਰ ਤੱਕ ਅੱਪੜ ਗਈ ਸੋਚ, ਕਈ ਵੇਰ ਤਾਂ ਜਵਾਬ ਦੇਣ ਦਾ ਵੀ ਜੀ ਨਹੀਂ ਕਰਦਾ। ਬੰਦਾ ਪੁੱਛੇ 5 ਆਬਾਂ ਦੇ ਰਾਖੇ, ਜੰਗਲ ਦੇ ਰਾਜੇ ਭੇਡ ਬੱਕਰੀਆਂ ਵਾਂਗ ਮਰਦੇ ਰਹਿਣ, ਫਿਰ ਠੀਕ ਹੈ, ਕੋਈ ਰੌਲਾ ਨਹੀਂ। ਤੇ ਜੇ ਖੁੰਡੀ ਹੋ ਗਈ ਸੋਚ ਨੂੰ ਚਲਦੇ ਘਰੜ ਤੇ ਰੱਖ ਤਿੱਖੀ ਕਰਨ ਦੀ ਕੋਸ਼ਿਸ਼ ਕਰਨ, ਤਾਂ ਦੇਸ਼, ਕੌਮ, ਸਮਾਜ ਵਿਰੋਧੀ ਹੋਣ ਦੀ ਦੁਹਾਈ ਚੁੱਕ ਦੇਵੋ। ਬਾਕੀ ਤਾਂ ਲੁੰਘ ਲਾਣਾ ਤੇ ਆਪੇ ਇਕੱਠਾ ਹੋ ਹੀ ਜਾਂਦਾ ਹੈ। ਜਦੋਂ ਸਾਹਮਣੇ ਵਿਪਰ ਤੇ ਵਿਪਰਵਾਦੀ ਸੋਚ ਦੇ ਮੁਜੱਸਮੇ ਖਲੋਤੇ ਹੋਣ, ਉਦੋਂ ਦਲੀਲ, ਵਕੀਲ, ਅਪੀਲ ਦਾ ਸਹਾਰਾ ਲੈਣਾ ਨਾ ਸਮਝੀਏ। ਦੂਸਰਾ ਪੈਰਾਗ੍ਰਾਫ ਹੈ, ਸਮੂਹ ਜਥੇਦਾਰ ਪ੍ਰਧਾਨ ਜਥੇਬੰਦੀਆਂ, ਸਮੂਹਕ ਜਥੇਦਾਰ ਪ੍ਰਧਾਨ ਜਥੇਬੰਦੀਆਂ, ਸੰਸਥਾਵਾਂ, ਸੰਪਰਦਾਵਾਂ, ਕਾਰ ਸੇਵਾ ਅਤੇ ਬੁੱਧੀਜੀਵੀ, ਲੇਖਕ, ਗਾਇਕ, ਕਵੀ ਤੇ ਮੰਦਬੁੱਧੀਆਂ ਨੂੰ ਘਰਾਂ 'ਚੋਂ ਕੱਢ ਕੇ ਆਪਣੀ ਸ਼ਰਨ ਵਿੱਚ ਲੈਂਦੇ ਸਮਾਜ ਸੇਵਕ ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇੱਕ ਦੂਜੇ ਦਾ ਮੂੰਹ ਵੇਖਦੇ ਰਹਿਣ ਨਾਲੋਂ ਵਹੀਰਾਂ ਕੱਤ ਇੱਕ ਮੰਚ ਥੱਲੇ ਇਕੱਠੇ ਹੋਵੋ। ਇਸ ਗੱਲ ਦੀ ਆਗਿਆ ਤੇ ਇਸ ਲੋਕਤੰਤਰ ਦਾ ਵਿਧਾਨ ਵੀ ਦਿੰਦਾ ਹੈ, ਵਰਨਾ ਉਹ ਗੱਲ ਨਾ ਹੋਵੇ ਬਾਜਾਂ ਦੀ ਮੌਤ ਗੰਵਾਰ ਦਾ ਹਾਸਾ ਬਣ ਜਾਏ ਤੇ ਅਗਲੇ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ ਨਹੀਂ, ਮੈਂ ਫੇਰ ਤਾਰੀ ਲਾਉਂ ਸਿਵਿਆਂ 'ਚ ਸੜ ਕੇ ਦਾ ਸੁਨੇਹਾ ਲਾ ਤੁਰਦੇ ਬਣ। ਔਰ ਮੈਂ ਸਮਝਦਾ ਵੀ ਇਹ ਜਿਵੇਂ ਭਾਵਪੂਰਤ ਲਫ਼ਜ਼ਾਂ ਦੇ ਵਿੱਚ ਔਰ ਸਿੰਬੋਲਿਜ਼ਮ ਇਸਤੇਮਾਲ ਕਰਕੇ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਜਿਹੜਾ ਇਹਨੂੰ ਇੱਕ ਫਾਈਨਲ ਵੰਗਾਰ ਹੁੰਦੀ ਹੈ ਕਿ ਭਾਈ ਤੁਸੀਂ ਕਰ ਕੀ ਰਹੇ ਹੋ, ਸ਼ਰਮ ਕਰੋ ਕਿ ਭਾਈ ਤੁਸੀਂ ਕਿਹੜੀਆਂ ਬਹਿਸਾਂ 'ਚ ਪਏ ਹੋਏ ਹੋ, ਉਹਨਾਂ ਦਾ ਜਿਹੜਾ ਦੁਸ਼ਮਣ ਕਿਸ ਹੱਦ ਤੱਕ ਜਾ ਚੁੱਕਾ ਹੈ, ਉਹਨਾਂ ਦੀ ਨੀਤੀ ਕੀ ਹੈ, ਤੇ ਤੁਸੀਂ ਉਹ ਤਾਣੇ ਮਿਹਣਿਆਂ ਦੇ ਵਿੱਚ ਲੱਗੇ ਹੋਏ ਹੋ ਕਿ ਵੀ ਫਲਾਮਕੇ ਮੌਕੇ ਉਹਨਾਂ ਆਹ ਕਹਿ ਦਿੱਤਾ ਸੀ ਤੇ ਢਿਮਕੇ ਮੌਕੇ ਆਹ ਕਹਿ ਦਿੱਤਾ ਸੀ। ਇਹ ਵੇਲਾ ਨਹੀਂ ਹੈ। ਔਰ ਮੈਂ ਅਕਸਰ ਜਿਵੇਂ ਭਾਈ ਗੁਰਦਾਸ ਜੀ ਦੀ ਕਿਸ ਉਦਮ ਤੇ ਰਾਜ ਮੇਰੇ ਦੁਹਰਾਉਂਦਾ, ਉਵੇਂ ਹੀ ਜਦੋਂ ਇਹ ਸਥਿਤੀ ਮੈਨੂੰ ਨਜ਼ਰ ਆ ਰਹੀ ਹੁੰਦੀ ਹੈ ਤੇ ਫਿਰ ਉਸਤਾਦ ਜੱਸਾ ਸਿੰਘ ਆਹਲੂਵਾਲੀਆ ਦੀਆਂ ਉਹ ਭਾਵਪੂਰਤ ਲਾਈਨਾਂ ਜਿਹੜੀਆਂ ਉਹਨਾਂ ਨੇ ਵੱਡਾ ਘੱਲੂਘਾਰਾ ਘਿਰੀ ਹੋਈ ਹੈ, ਸਿੱਖ ਸੰਗਤ, ਬੀਬੀਆਂ, ਬੱਚੇ ਵੱਡੀ ਗਿਣਤੀ 'ਚ ਨੇ ਔਰ ਜੰਮ ਕੇ ਲੜਨ ਦੀ ਥਾਂ ਉਹਨਾਂ ਦੀ ਨੀਤੀ ਇਹ ਹੈ ਕਿ ਵੀ ਪਹਿਲਾਂ ਇਹਨਾਂ ਨੂੰ ਸੇਫਲੀ ਕੱਢਿਆ ਜਾਏ ਔਰ ਬਹੁਤੀ ਵੱਡੀ ਗਿਣਤੀ 'ਚ ਮਾਰੇ ਵੀ ਉਹੀ ਗਏ ਬੀਬੀਆਂ, ਬੱਚੇ। ਤੇ ਉਦੋਂ ਉਹਨਾਂ ਨੇ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਸੀ ਕਿ ਭਾਈ ਮਿਸਲ ਵੰਡ ਅਬ ਕਬ ਹੂੰ ਨਾ ਪਾਓ,
ਰਲ ਮਿਲ ਕੇ ਇਹ ਪੰਥ ਬਚਾਓ। ਬਿਲਕੁਲ। ਤੇ ਜੇ ਸਾਨੂੰ ਅੱਜ ਵੀ ਸਮਝ ਨਹੀਂ ਹੈ ਫਿਰ ਗੁਰੂ ਹੀ ਰੱਖਿਆ ਸਾਡਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।